ਵਾਹਿਗੁਰੂ जी का खालसा वाहिगुरू जी की फतेह। मैं तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच बहुत मेहरबानी। जी डॉक्टर साहब आज 12 जून 2018 29 जेठ नानक शाही संमत 550 का दिन है। जी डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਜਨ ਕੇਬਲ, ਬੈਲਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਅਤੇ ਥੋੜੀ ਜਾਣਕਾਰੀ ਲਈ ਦੱਸ ਦਈਏ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਹੈ ਉਹ 15 ਮਿੰਟ ਵਧਾ ਦਿੱਤਾ ਗਿਆ ਹੈ। ਹੁਣ 8:45 ਤੋਂ ਲੈ ਕੇ 9 ਵਜੇ ਤੱਕ ਹੋਇਆ ਕਰੇਗਾ। ਸੋ ਕੀਪ ਵਾਚਿੰਗ TV 84। थैंक यू सो मच जी। डॉक्टर साहब प्रोग्राम के शुरू ਆਪਾਂ ਤੁਹਾਡਾ ਵੀਕਐਂਡ ਪੁੱਛਾਂਗੇ। ਤੁਹਾਡਾ ਵੀਕਐਂਡ ਆਏ ਨੋ ਕਿ ਕੈਲੀਫੋਰਨੀਆ ਦੀ ਧਰਤੀ ਤੇ ਗੁਜ਼ਰਿਆ ਕਿ ਉੱਥੇ ਜੂਨ 84 ਦੇ ਘੱਲੂਘਾਰੇ ਵਿੱਚ ਜੋ ਸ਼ਹੀਦ ਹੋਏ ਸਨ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤੇ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਉਹਨਾਂ ਨੂੰ ਯਾਦ ਕਰਦੇ ਹਾਂ। ਜੋ ਨਗਰ ਕੀਰਤਨ ਹੋਇਆ ਸੀ, ਜੋ ਫਰੀडम ਮਾਰਚ ਹੋਇਆ ਸੀ, ਉਸ ਵਿੱਚ ਕਾਫੀ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਤੁਸੀਂ ਵੀ ਆਪਣਾ ਬੰਦਾ ਰੋਲ ਨਿਭਾਇਆ। TV 84 ਨੇ ਵੀ ਇਸ ਨੂੰ ਲਾਈਵ ਕਵਰ ਕੀਤਾ। ਸਾਰੇ ਦਰਸ਼ਕਾਂ ਨੇ ਇਸ ਨੂੰ ਕਾਫੀ ਸਰਾਹਿਆ। ਸੋ ਅਸੀਂ ਤੁਹਾਡੀ ਜ਼ੁਬਾਨੀ ਹੀ ਜਾਣਨਾ ਚਾਹਾਂਗੇ। ਹਾਂਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜ਼ਾਹਰ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੁਣ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ 16 ਜੂਨ ਨੂੰ ਹੁੰਦਾ ਹੈ ਜੀ। ਲੇਕਿਨ 34 ਵਰੇ ਪਹਿਲਾਂ ਜਦੋਂ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਧਾਵਾ ਬੋਲਿਆ ਤੇ ਉਦੋਂ ਬਿਕਰਮੀ ਕੈਲੰਡਰ ਲਾਗੂ ਸੀ ਜੀ। ਤੇ ਉਸ ਵਰੇ 'ਚ 1984 'ਚ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ 3 ਜੂਨ ਨੂੰ ਸੀ ਜੀ। ਸੋ ਜਿੱਥੇ ਦੁਨੀਆ ਭਰ ਦੇ ਵਿੱਚ ਔਰ ਖਾਸ ਤੌਰ ਤੇ ਦੁਨੀਆ ਦੀਆਂ ਰਾਜਧਾਨੀਆਂ ਉਹ ਲੰਡਨ ਹੋਏ, ਫਰੈਂਕਫਰਟ ਹੋਏ, ਵਾਸ਼ਿੰਗਟਨ DC ਹੋਏ ਔਰ ਬਾਕੀ ਮੁਲਕਾਂ ਦੇ ਵਿੱਚ ਇਸ ਦਿਨ ਨੂੰ ਯਾਦ ਕਰਦੇ ਹਾਂ ਘੱਲੂਘਾਰਾ ਦਿਵਸ ਨਾਲ ਔਰ ਘੱਲੂਘਾਰਾ ਹਫ਼ਤੇ ਨਾਲ ਸੰਬੰਧਿਤ ਅੱਡ-ਅੱਡ ਰੋਸ ਵਿਖਾਵੇ, ਪ੍ਰੋਟੈਸਟ ਰੈਲੀਜ਼, ਕੈਂਡਲ ਲਾਈਟ ਵਿਜਲ ਔਰ ਸੈਮੀਨਾਰਸ ਔਰ ਗੁਰਦੁਆਰਿਆਂ ਸ਼ਹੀਦੀ ਸਮਾਗਮ ਵੀ ਹੋਏ ਨੇ ਜੀ। 5 ਵਰੇ ਪਹਿਲਾਂ ਕੈਲੀਫੋਰਨੀਆ ਦੇ ਪ੍ਰਮੁੱਖ ਗੁਰਦੁਆਰਿਆਂ ਨੇ, ਖਾਸ ਤੌਰ ਤੇ ਨਾਰਦਰਨ ਕੈਲੀਫੋਰਨੀਆ ਦੇ 20-25 ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਹੈ, ਉਹਨਾਂ ਨੇ ਫੈਸਲਾ ਕੀਤਾ ਕਿ ਬੇਸ਼ੱਕ ਕੈਲੀਫੋਰਨੀਆ 'ਚ ਹੁਣ ਨਗਰ ਕੀਰਤਨ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਵੀ ਹੁੰਦੇ ਨੇ ਜੀ, ਗੁਰਦੁਆਰਿਆਂ 'ਚ ਸ਼ਹੀਦੀ ਸਮਾਗਮ ਵੀ ਹੁੰਦੇ ਨੇ, ਕਿਉਂਕਿ ਅਮਰੀਕਾ ਦਾ ਸਭ ਤੋਂ ਪੁਰਾਣਾ ਇਤਿਹਾਸਕ ਗੁਰਦੁਆਰਾ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ 'ਚ ਜੀ। ਪਰ ਸੈਨ ਫਰਾਂਸਿਸਕੋ ਜਿਹੜੀ ਕਿ ਕਮਰਸ਼ੀਅਲ ਹੱਬ ਹੈ ਕੈਲੀਫੋਰਨੀਆ ਦੀ, ਉਸ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਗੁਰਦੁਆਰਾ ਨਹੀਂ ਹੈ ਕਿਉਂਕਿ ਉੱਥੇ ਰੈਜ਼ੀਡੈਂਸ਼ੀਅਲ ਏਰੀਆ ਵੀ ਨਹੀਂ ਨੇ ਆਲੇ ਦੁਆਲੇ। ਐਲਸਬਰਾਂਟੇ ਤੋਂ ਲੈ ਕੇ ਤੇ ਫਿਰ ਅਸੀਂ ਸਾਰੇ ਬੇ ਏਰੀਆ 'ਚ ਦੇਖਦੇ ਹਾਂ ਕਿ ਬਹੁਤ ਸਾਰੇ ਗੁਰਦੁਆਰੇ ਨੇ। ਸੈਨੋਜ਼ੇ ਦਾ ਵੱਡਾ ਗੁਰਦੁਆਰਾ ਸਾਹਿਬ ਹੈ, ਮਿਲਪੀਟਸ 2 ਗੁਰਦੁਆਰਾ ਸਾਹਿਬ ਨੇ, ਫਰੀਮੌਂਟ ਦਾ ਪੁਰਾਣਾ ਗੁਰਦੁਆਰਾ ਹੈ, ਹੇਵਰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈ, ਐਲਸਬਰਾਂਟੇ ਦਾ ਮੈਂ ਪਹਿਲਾਂ ਹੀ ਜ਼ਿਕਰ ਕੀਤਾ। ਲੇਕਿਨ ਇਹ ਮਹਿਸੂਸ ਕੀਤਾ ਗਿਆ ਕਿ ਕੋਈ ਈਵੈਂਟ ਜਿਹੜੀ ਟੁਗੈਦਰ ਸਾਰੇ ਗੁਰਦੁਆਰਿਆਂ ਦੀ ਹੋਏ, ਜਿਵੇਂ ਨਿਊਯਾਰਕ, ਨਿਊ ਜਰਸੀ 'ਚ ਇਸ ਵੇਲੇ 50 ਤੋਂ ਜ਼ਿਆਦਾ ਗੁਰਦੁਆਰੇ ਨੇ, ਲੇਕਿਨ ਜਿਵੇਂ ਸਿੱਖ ਡੇ ਪੈਰੇਡ ਇੱਥੇ 31-32 ਸਾਲ ਤੋਂ ਐਸਟੈਬਲਿਸ਼ਡ ਹੈ ਜੀ। ਯੂਬਾ ਸਿਟੀ ਦਾ ਜਿਹੜਾ ਨਵੰਬਰ ਦੇ ਪਹਿਲੇ ਐਤਵਾਰ ਦਾ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਨੂੰ ਸਮਰਪਿਤ ਦਿਨ ਹੈ, ਉਹ ਇੱਕ ਮੇਲੇ ਦਾ ਰੂਪ ਲੈ ਚੁੱਕਾ ਹੈ ਔਰ ਉਹ ਸਭ ਤੋਂ ਵੱਡੀ ਬੇਸ਼ੱਕ ਗੈਦਰਿੰਗ ਹੁੰਦੀ ਹੈ। ਪਰ ਸੈਨ ਫਰਾਂਸਿਸਕੋ ਜਿਹੜਾ ਹੈ ਇਹ ਜਿਵੇਂ ਕਹੋ ਕਿ ਵੀ ਖਾਲੀ ਪਿਆ ਸੀ ਜਾਂ ਖੁੱਲ੍ਹਾ ਛੱਡਿਆ ਹੋਇਆ ਸੀ। ਸੋ 5 ਸਾਲ ਪਹਿਲਾਂ ਗੁਰਦੁਆਰਾ ਮੈਨੇਜਮੈਂਟਸ ਨੇ, ਜਿਸ ਦੇ ਵਿੱਚ ਭਾਵੇਂ ਲੀਡ ਕਮੇਟੀ ਗੁਰਦੁਆਰਾ ਫਰੀਮੌਂਟ ਦੀ ਹੁੰਦੀ ਹੈ, ਪਰ ਕਿਉਂਕਿ ਇਹ ਬਿਗ ਬਜਟ ਸਾਰੀਆਂ ਚੀਜ਼ਾਂ ਨੇ, $1 ਲੱਖ ਦੇ ਨੇੜੇ ਤੇੜੇ ਖਰਚ ਹੁੰਦਾ ਹੈ, ਸੋ ਸਾਰੇ ਗੁਰਦੁਆਰੇ ਵੀ ਕੰਟਰੀਬਿਊਟ ਕਰਦੇ ਨੇ। ਸੋ ਜਿੰਨੇ ਵੀ ਫੈਸਲੇ ਹੁੰਦੇ ਨੇ ਕਿ ਇਹਨੂੰ ਕਿਵੇਂ ਆਰਗੇਨਾਈਜ਼ ਕਰਨਾ ਹੈ, ਬੱਸਿਸ ਕਿੱਥੋਂ ਆਉਣੀਆਂ ਨੇ ਜਾਂ ਸਪੀਕਰਸ ਕਿਹੜੇ ਹੋਣੇ ਨੇ, ਇਹ ਜਿਹੜੀ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਹੈ ਗੁਰਦੁਆਰਿਆਂ ਦੀ, ਉਹ ਕਰਦੀ ਹੈ। ਸੋ 5 ਸਾਲ ਪਹਿਲਾਂ ਇਹ ਫਰੀडम ਮਾਰਚ ਦੇ ਤੌਰ ਤੇ ਕਿ ਇੱਕ ਤਾਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ
ਦਾ ਹੀ ਭਾਵੇਂ ਇਸ ਨੂੰ ਨਾਮ ਦੇ ਦਿੱਤਾ ਜਾਏ, ਪਰ ਇਹ ਮੂਲ ਤੌਰ ਦੇ ਉੱਤੇ ਜਿਹੜਾ ਖਾਸ ਜਿਹੜਾ ਉਹ ਸਿੱਖ ਫਰੀडम ਮਾਰਚ ਹੋਏਗਾ ਸਿੱਖ ਸੋਵਰਨਿਟੀ ਦੇ ਲਈ। ਔਰ ਇਸੇ ਲਈ ਜਦੋਂ ਅਸੀਂ ਇਸ ਸਮਾਗਮ ਨੂੰ ਜਿਹੜਾ ਇਸ ਵਾਰ 10 ਤਰੀਕ ਨੂੰ ਰੱਖਿਆ ਗਿਆ ਸੰਡੇ ਵਾਲੇ ਦਿਨ ਸੈਨ ਫਰਾਂਸਿਸਕੋ 'ਚ ਹੋਇਆ, ਬਹੁਤ ਵਧੀਆ ਮੌਸਮ ਸੀ, ਚਾਰ ਚੁਫੇਰਿਓਂ ਸਿੱਖ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸ਼ਮੂਲੀਅਤ ਉਹਨਾਂ ਨੇ ਕੀਤੀ। ਔਰ ਇਸ ਨੂੰ ਸਿੱਖ ਸੋਵਰਨਿਟੀ ਰੈਲੀ ਦੇ ਤੌਰ ਤੇ ਵੱਡਾ ਬੈਨਰ ਜਿਹੜਾ ਸਟੇਜ ਦੇ ਬਿਹਾਈਂਡ ਵੀ ਲੱਗਾ ਸੀ। ਔਰ ਸਿੱਖ ਸੋਵਰਨਿਟੀ ਰੈਲੀ ਦੇ ਨਾਲ 3 ਸ਼ਬਦ ਜਦੋਂ ਅਸੀਂ ਦੇਖਦੇ ਹਾਂ, ਟਰੂਥ, ਜਸਟਿਸ ਐਂਡ ਫਰੀडम। ਸੋ ਜ਼ਾਹਿਰ ਹੈ ਕਿ ਵੀ ਜਦੋਂ ਅਸੀਂ ਈਵਨ ਪੋਲੀਟੀਕਲ ਟੈਂਪੋਰਲ ਪਾਵਰ ਦੀ ਗੱਲ ਵੀ ਕਰਦੇ ਹਾਂ, ਇਹਨਾਂ ਦਾ ਆਧਾਰ ਜਿਹੜਾ ਹੈ ਉਹ ਸਾਡੇ ਸਿੱਖੀ ਸਿਧਾਂਤ ਨੇ, ਔਰ ਉਹਨਾਂ ਦੇ ਵਿੱਚ ਜਿਹੜਾ ਸੱਚ ਹੈ ਉਸ ਦੀ ਨੀਂਹ ਦੇ ਉੱਤੇ ਹੀ ਸਾਰਾ ਕੁਝ ਖੜਾ ਹੈ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਇਹ ਕਿਹਾ ਸੀ ਕਿ ਜਦੋਂ ਅਸੀਂ ਰਾਜ ਸ਼ਕਤੀ ਦੀ ਗੱਲ ਕਰਦੇ ਹਾਂ, ਪੋਲੀਟੀਕਲ ਪਾਵਰ ਦੀ ਗੱਲ ਕਰਦੇ ਹਾਂ, ਤੇ ਇਹ ਗੁਰੂ ਨਾਨਕ ਸਾਹਿਬ ਦਾ ਚਲਾਇਆ ਰਾਜ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਦ ਦੇ, ਇਹ ਗੁਰਬਾਣੀ ਦੇ ਵਿੱਚ ਫਰਮਾਨ ਹੈ ਕਿ ਇਹ ਗੁਰੂ ਨਾਨਕ ਸਾਹਿਬ ਦਾ ਚਲਾਇਆ ਰਾਜ ਜਿਹੜਾ ਸੱਚ ਦਾ ਕਿਲ੍ਹਾ ਹੈ। ਔਰ ਇਸ ਦੀ ਨੀਂਹ ਜਿਹੜੀ ਹੈ ਉਹ ਬੜੀ ਪੁਖਤਾ ਹੈ, ਬੜੀ ਮਜ਼ਬੂਤ ਹੈ। ਇਸ ਪੁਖਤਾ ਮਜ਼ਬੂਤ ਸੱਚ ਦੇ ਕਿਲ੍ਹੇ 'ਚ ਗੁਰੂ ਨਾਨਕ ਸਾਹਿਬ ਨੇ ਉਸ ਸਿੱਖ ਨੂੰ ਜਿਹੜਾ ਗੁਰਮਤ ਦਾ ਪਾਠ ਪੜਾਇਆ, ਗੁਰਸਿੱਖੀ ਦਾ ਰਾਹ ਦੱਸਿਆ, ਜਿਹੜਾ ਸੱਚ ਹੱਕ ਇਨਸਾਫ ਦੇ ਲਈ ਖਲੋਏ। ਜਿਹੜਾ ਜੇ ਗੁਰੂ ਨਾਨਕ ਸਾਹਿਬ ਆਪ ਐਮਨਾਬਾਦ ਸ਼ਹਿਰ 'ਚ ਬਾਬਰ ਨੂੰ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ, ਸੱਚ ਕੀ ਬੇਲਾ ਜ਼ੁਲਮ ਕਰਨ ਤੋਂ ਰੋਕਦੇ ਨੇ। ਜੇ ਗੁਰੂ ਨਾਨਕ ਸਾਹਿਬ ਕਰਮ ਕਾਂਡੀ ਬ੍ਰਾਹਮਣਾਂ ਨੂੰ ਮੱਥੇ ਟਿੱਕਾ, ਤੇੜ ਧੋਤੀ ਕਖਾਈ ਹੱਥ ਛੁਰੀ, ਜਗਤ ਕਸਾਈ ਕੇ ਮੱਥੇ ਤੇ ਟਿੱਕਾ ਕਖਾਈ ਧੋਤੀ ਹੱਥ ਛੁਰੀ ਤੇ ਜਗਤ ਦਾ ਕਸਾਈ, ਇਹ ਕਹਿ ਕੇ ਜਿਹੜਾ ਐਕਸਪੋਜ਼ ਕਰਦੇ ਨੇ, ਬੇਨਕਾਬ ਕਰਦੇ ਨੇ। ਸੋ ਜ਼ਾਹਿਰ ਹੈ ਕਿ 10 ਗੁਰੂ ਸਾਹਿਬਾਨ ਨੇ ਜਿਸ ਪੰਥ ਦੀ ਇਸ ਧਰਤੀ ਦੇ ਉੱਤੇ ਨੀਂਹ ਰੱਖੀ, ਉਸ ਨੂੰ ਸਿੰਜਿਆ, ਉਸ ਦੇ ਉੱਤੇ ਪਹਿਲੇ ਸ਼ਹੀਦ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ, ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਕਰਕੇ ਯਾਦ ਕਰਦੇ ਹਾਂ, ਉਹਨਾਂ ਨੇ ਸਾਨੂੰ ਸ਼ਹਾਦਤ ਦਾ ਰਸਤਾ ਵੀ ਦੱਸਿਆ। ਔਰ ਇਹੀ ਜਦੋਂ ਅਸੀਂ 4 ਸਦੀਆਂ ਪਿੱਛੇ ਮੁੜ ਕੇ ਦੇਖਦੇ ਹਾਂ, 1606 'ਚ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਹੁੰਦੀ ਹੈ, 312 ਜਿਹੜਾ 412 ਵਰੇ ਪੂਰੇ ਹੋ ਜਾਣੇ ਨੇ ਇਸ 16 ਜੂਨ ਨੂੰ। ਸੋ ਜ਼ਾਹਿਰ ਹੈ ਕਿ ਸ਼ਹੀਦ ਪਿਤਾ ਦੇ ਰਸਤੇ ਤੇ ਚੱਲਦੇ ਆ ਸਿੱਖ ਕੌਮ ਸੱਚ ਹੱਕ ਇਨਸਾਫ ਦੇ ਰਸਤੇ ਤੇ ਸਾਬਤ ਕਦਮੀ ਨਾਲ ਤੁਰੀ। ਉਹ ਬੇਸ਼ੱਕ ਮੁਗਲਿਆ ਸਾਮਰਾਜ ਦੇ ਜ਼ੁਲਮ ਸਨ, ਦਰਾ ਖੈਬਰ ਤੋਂ ਪਾਰ ਵਾਲੇ ਧਾੜਵੀਆਂ ਦੇ ਜ਼ੁਲਮ ਸਨ, ਅੰਗਰੇਜ਼ ਬਸਤੀਵਾਦੀਆਂ ਦੀਆਂ ਚਲਾਕ ਨੀਤੀਆਂ ਤੇ ਜ਼ੁਲਮ ਸਨ, ਤੇ ਪਿਛਲੇ 71 ਸਾਲ ਤੋਂ ਬ੍ਰਾਹਮਣਵਾਦੀਆਂ ਦੇ ਜ਼ੁਲਮ ਨੇ। ਖਾਲਸੇ ਦਾ ਇਹ ਸਫ਼ਰ ਸੱਚ ਹੱਕ ਇਨਸਾਫ ਦਾ, ਔਰ ਜਿਸ ਦੇ ਲਈ ਮੁੱਢਲਾ ਜਿਹੜਾ ਸਾਡਾ ਹੱਕ ਹੈ ਉਹ ਸੋਵਰਨਿਟੀ ਹੈ, ਪਾਤਸ਼ਾਹਤ ਹੈ, ਸਵੈ ਨਿਰਣੇ ਦਾ ਹੱਕ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਇਸ ਮਾਰਚ ਦੀ ਜਾਂ ਇਸ ਸਿੱਖ ਸੋਵਰਨਿਟੀ ਰੈਲੀ ਦੀ ਗੱਲ ਕਰਦੇ ਹਾਂ, 10,000 ਤੋਂ ਜ਼ਿਆਦਾ ਸਿੱਖ ਸੰਗਤਾਂ ਦੀ ਇਸ ਵਾਰ ਪਾਰਟਿਸਿਪੇਸ਼ਨ ਸੀ। ਦਰਸ਼ਕ ਸਕਰੀਨ ਦੇ ਉੱਤੇ ਪਿਕਚਰਸ ਦੇਖ ਰਹੇ ਨੇ, ਔਰ ਚੰਗੀ ਗੱਲ ਸੀ ਕਿ ਇਸ ਵਾਰ ਈਵਨ ਅਮਰੀਕਨ ਮੀਡੀਆ ਨੇ ਵੀ ਇਸ ਨੂੰ ਕਾਫੀ ਕਵਰ ਕੀਤਾ, ਔਰ ਵੱਡੀ ਗਿਣਤੀ 'ਚ, ਕਿਉਂਕਿ ਸੈਨ ਫਰਾਂਸਿਸਕੋ ਇੱਕ ਵੱਡਾ ਟੂਰਿਸਟ ਸਪਾਟ ਵੀ ਹੈ, ਵੀਕਐਂਡ ਚੰਗਾ ਦਿਨ ਜਿਹੜਾ ਹੈ ਉਹ ਹੋਣ ਕਰਕੇ ਖੁੱਲਾ ਸੂਰਜ ਔਰ ਪੂਰੀ ਰੋਸ਼ਨੀਆਂ ਤੇ ਕੈਮਰਿਆਂ ਦੀਆਂ ਕਲਿਕਸ ਵੀ ਸਨ 4 ਚੁਫੇਰੇ। ਔਰ ਅਸੀਂ ਇਸ ਗੱਲ ਦਾ ਫਖਰ ਮਹਿਸੂਸ ਕਰਦੇ ਹਾਂ ਆਪਣੇ ਗੁਰੂ ਦੇ ਮਾਣ ਤੇ ਔਰ ਦਰਸ਼ਕਾਂ ਦੇ ਸਹਿਯੋਗ ਸਦਕਾ ਕਿ TV 84 ਐਕਸਕਲੂਸਿਵ ਚੈਨਲ ਸੀ ਜਿਸ ਨੇ ਇਸ ਫਰੀडम ਮਾਰਚ ਨੂੰ ਲਾਈਵ ਕਵਰ ਕੀਤਾ। ਬੇਸ਼ੱਕ ਸਿੱਖਾਂ ਦੇ ਪੈਸੇ ਲੈਣ ਲਈ ਜਾਂ ਉਹਨਾਂ ਦੇ ਹੋਰ ਦੁਮਛੱਲੇ ਗੁਰਦੁਆਰਿਆਂ ਜਾਂ ਸਪੋਰਟਸ ਕਲੱਬਸ ਜਾਂ ਦੂਜਿਆਂ ਦੇ ਨਾਂ ਥੱਲੇ 4 ਚੁਫੇਰੇ ਵੜੇ ਹੋਏ ਨੇ, ਲੇਕਿਨ ਜਿੱਥੇ ਪੰਥ ਦਾ ਮੈਸੇਜ ਜਾਣਾ ਹੈ, ਕੌਮੀ ਆਜ਼ਾਦੀ ਦੀ ਗੱਲ ਜਾਣੀ ਹੈ, ਇਹ ਸਭ ਦੌੜ ਜਾਂਦੇ ਨੇ ਉੱਥੇ। ਫਿਰ ਕੋਈ ਹੋਰ ਇਹ ਜਿਹੜੇ ਸਰਕਾਰੀ ਧੁਮਛੱਲੇ ਕਿਸਮ ਦੇ ਨੇ, ਜਿਹੜੇ ਸਿੱਖੀ ਨਾਂ ਦੇ ਥੱਲੇ ਜੀ ਮਾਂ ਬੋਲੀ ਦੀ ਸੇਵਾ ਤੇ ਫਲਾਣਾ, ਇਹ ਸਾਰੇ ਦੌੜ ਜਾਂਦੇ ਨੇ। ਔਰ ਅਸੀਂ ਬੜੇ ਸੀਮਤ ਸਾਧਨਾਂ ਦੇ ਨਾਲ ਜਿਹੜਾ ਇਸ TV 84 ਨੂੰ ਪਿਛਲੇ ਲਗਭਗ 5.5 ਸਾਲ ਤੋਂ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਸ ਵਾਰ ਮਾਰਚ ਵੀ ਬਿਲਕੁਲ ਸਾਡੇ ਕੋਲ ਪੂਰੀ ਇਕਵਿਪਮੈਂਟ ਵਿਦ ਜਨਰੇਟਰ ਔਰ ਵਿਦ ਫੁੱਲ ਵੈਨ ਇਕਵਿਪਡ ਸੀ। ਜੋ ਮਾਰਚ ਵੀ ਚੱਲਿਆ ਉਹਦੇ ਨਾਲ ਵੀ ਲਾਈਵ ਕਵਰ ਹੋਇਆ।
और बाद दे विच 4 कैमरा शूट जिहड़ा रैली दे मुकाम दे उत्ते जिहड़ी 3 घंटे तो ज़्यादा ऑलमोस्ट 4 घंटे चली जी। सो उन्होंने लाइव भी साडे दर्शकों ने देखे और असीं आने वाले दिनों च उन्होंने एडिट करके जां उस दे विच जिहड़े कुछ होर एडिशनल शॉट्स भी हुंदे ने क्योंकि जिथे साडी पूरी टीम इत्थों गई सी उत्थे फ्रेजनो तो साडे कैमरामैन भी जिन्हां ने अड शॉट्स लए उन्हां नूं असीं आने वाले दिनों दे विच दर्शकों दे रूबरू करांगे होर भी जिहड़ी है विद एडिशन। और इस दे विच जिहड़ा शमूलीयत जिहड़ी है 4 चफेरियों सी और जिहड़े दूसरे बुलारियां ने एड्रैस कीता उन्हां दे विच जतिंदर सिंह गरेवाल सिक्स फॉर जस्टिस दे टोरंटो तो सन, सुखदीप सिंह बरनाला सैस्कैचुअन कैनेडा तो आए हुए सन, उन्हां दी प्रेजेंटेशन सी। और एक जिहड़े जिन्हां नूं शायद उन्हां दा नाम नरिंदर सिंह है जां मनिंदर है, मैनूं हमेशा भुल जांदा है, निकनेम निंदी करके कहंदे ने, उन्हां बारे पता लग्या भी उन्हां नूं कैनेडा तो आउण नहीं दिता गया और बीबी नवकिरण कौर खालड़ा। और मैं हमेशा ही जदों उस बेटी नूं बोलदियां सुनदा क्योंकि मैं उन्हां दे पिता सर जसवंत सिंह खालड़ा दे नाल स्टेज शेयर कीती हुई है टोरंटो दी, ते मैं उही ट्रूथ उही सच दे नेड़े जाण दी तमन्ना और बड़े गुरमत गुरबाणी दी रोशनी च फैक्ट्स नूं सामने लियाण दी गल। सो ये सारियां स्पीचेस भी साडे कैमरा बंद ने, बहुतियां ने देखियां ने लाइव, पर आने वाले पीरियड च असीं इस नूं दुबारा ਜਿਹੜਾ ਉਹ डिस्कस करांगे जी। राठ साहब टैलीकास्ट करांगे जी। राठ साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣਾ ਵੀਕਐਂਡ ਸ਼ੇਅਰ ਕੀਤਾ। ਹੁਣ ਅਸੀਂ ਚਾਹਾਂਗੇ ਕਿ ਜੋ ਅੱਜ ਦਾ ਅਹਿਮ ਇਸ਼ੂ ਹੈ ਉਸ ਬਾਰੇ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕਰ ਦਿਓ। ਦੇਖੋ ਜਿਵੇਂ ਇਸ ਫਰੀडम ਰੈਲੀ 'ਚ ਵੀ ਜਾਂ ਸੋਵਰਨਟੀ ਰੈਲੀ 'ਚ ਵੀ ਔਰ ਵੈਸੇ ਵੀ ਅਸੀਂ ਇਸ ਪ੍ਰੋਗਰਾਮ ਦੇ ਆਲਮੋਸਟ ਹਰ ਫਾਰਮੈਟ ਤੇ ਜਾਂ ਮੇਰੀ ਹਰ ਸਪੀਚ ਦਾ ਹੀ ਇਹ ਹਿੱਸਾ ਹੁੰਦਾ ਜੀ कि 5 मिलियन सिख डायस्पोरा 50 लाख सिख जिहड़ा भारत के नक्शे की कैद तो बाहर है वो गेम चेंजर है। और यही कारण है कि भारतीय खुफिया एजेंसियां उन्हां दा शो बॉय कैप्टन अमरिंदर पंजाब दे विच उन्होंने पूरे तौर के उत्ते अपनियां गन शॉट्स दे विच बाहरले सिखां नूं लिआंदा होया, पर बाहरले सिखां दी जिहड़ी सक्सैस है क्योंकि वो सिस्टम दे विच ने सिस्टम च रहिंदियां काम करदे ने और हौली हौली बाहरलियां हुकूमतां जां इन्हां दे जिहड़े अदारे ने खास तौर ते जुडिशरी पॉलिटिशियंस तां आलमोस्ट इक्को जिहे ही हुंदे ने सारियां थावां दे, उन्हां दे अपने पोलीटिकल इंटरस्ट भी हुंदे ने, कई वारी उहनूं नैशनल इंटरस्ट दे नां थल्ले भी दबा दित्ता जांदा जदों कोई फैक्ट सामने आउण लगदा है। सो ਜ਼ਾਹਰ है कि जदों 2014 ਦੇ ਵਿੱਚ ਪਹਿਲੇ ਡਾਕੂਮੈਂਟ 30 ਸਾਲ ਦੇ ਉਸ ਟਾਈਮ ਫਰੇਮ ਤੋਂ ਬਾਅਦ ਡੀਕਲਾਸੀਫਾਈ ਹੋਏ ਦਰਬਾਰ ਸਾਹਿਬ ਤੇ ਫੌਜੀ ਹਮਲਾ, ਤੇ ਉਸ ਦੇ ਵਿੱਚ ਇਹ ਫੈਕਟ ਸਾਹਮਣੇ ਆਇਆ ਕਿ ਫਰਵਰੀ 1984 ਚ ਇੰਦਰਾ ਗਾਂਧੀ ਨੇ ਮਾਰਗਰਟ ਥੈਚਰ ਨੂੰ ਲਿਖਿਆ, ਮਦਦ ਮੰਗੀ ਦਰਬਾਰ ਸਾਹਿਬ ਤੇ ਹਮਲੇ ਲਈ ਜੀ। ਮਾਰਗਰਟ ਥੈਚਰ ਨੇ ਓਬਲਾਈਜ ਕੀਤਾ ਉਹਨਾਂ ਦੀ ਖੁਫੀਆ ਏਜੰਸੀ M15 M16 ਦੇ ਜਿਹੜੇ ਨੇ ਟੌਪ ਅਫੀਸ਼ੀਅਲ ਗਏ ਦਰਬਾਰ ਸਾਹਿਬ ਦੀ ਰੇਕੀ ਕੀਤੀ ਔਰ ਜੋ ਵੀ ਉਹਨਾਂ ਦਾ ਬਾਅਦ ਦੇ ਵਿੱਚ ਹਮਲਾ ਹੋਇਆ ਉਹਦੇ 'ਚ ਉਹਨਾਂ ਨੇ ਜਿਹੜਾ ਉਹ ਤਾਂ ਭਾਵੇਂ ਉਹਨੂੰ ਐਡਵਾਈਜ਼ਰੀ ਰੋਲ ਤਾਂ ਐਡਮਿਟ ਕਰਦੇ ਨੇ, ਪਰ ਰੋਲ ਇਸ ਤੋਂ ਵੀ ਵੱਧ ਹੋਏਗਾ ਕਿਉਂਕਿ ਜ਼ਾਹਰ ਹੈ ਕਿ ਇਹ ਜਿਹੜੀ ਹੈ ਗੱਲ ਇੱਥੋਂ ਤੱਕ ਮਹਿਦੂਦ ਨਹੀਂ ਸੀ। ਹੁਣ ਜਿਉਂ ਹੀ ਇਹ ਡਾਕੂਮੈਂਟ ਡੀਕਲਾਸੀਫਾਈ ਹੋਏ ਇੱਕਦਮ ਰੌਲਾ ਸਿੱਖਾਂ ਦੇ ਵੱਲੋਂ ਤਾਂ ਇਸ ਦੇ ਉੱਤੇ ਆਵਾਜ਼ ਉੱਠਣੀ ਸੀ। ਓਵਰਆਲ ਵੀ ਇਹਨੇ ਇੱਕ ਬੜਾ ਡਿਪਲੋਮੈਟਿਕ ਸਟਾਰਮ ਕ੍ਰੀਏਟ ਕੀਤਾ, ਇੰਡੀਅਨਸ ਨੂੰ ਵੀ ਲੱਗਾ ਕਿ ਵੀ ਜਿਸ ਗੱਲ ਨੂੰ ਅਸੀਂ ਸਿਰਫ ਲਾਅ ਐਂਡ ਆਰਡਰ ਦੇ ਥੱਲੇ ਅੰਡਰ ਕਵਰ ਕੀਤਾ ਹੋਇਆ ਸੀ ਇਹ ਤਾਂ ਸਾਰਾ ਕੁਝ ਬਾਹਰ ਨਿਕਲ ਆਇਆ ਜੀ। ਔਰ ਉਸ ਵੇਲੇ ਸਿੱਖ ਕੌਮ ਦੇ ਵੱਲੋਂ ਮੰਗ ਹੋਈ ਕਿ ਵੀ ਇਹਨੂੰ ਜਿਹੜਾ ਉਹ ਟਰੂਥ ਕਮਿਸ਼ਨ ਬਿਠਾਇਆ ਜਾਏ, ਇੰਡੀਪੈਂਡੈਂਟ ਇਨਵੈਸਟੀਗੇਸ਼ਨ ਹੋਏ ਔਰ ਸਾਰੀਆਂ ਫਾਈਲ ਜਨਤਕ ਕੀਤੀਆਂ ਜਾਣ। ਸੋ ਉਹਦਾ ਕਿਉਂਕਿ ਉਹਦੇ ਨਾਲ ਇਕੱਲੀ ਫਾਈਲ ਇੱਕ ਨਹੀਂ ਸੀ, ਹੋਰ ਬਹੁਤ ਸਾਰਾ ਉਹਦੇ ਨਾਲ ਰਿਲੇਟਡ ਸੀ ਔਰ ਗਵਰਨਮੈਂਟ ਨੇ ਕਾਹਲੀ ਦੇ ਵਿੱਚ ਜਿੱਥੇ ਉਸ ਵੇਲੇ ਇੱਕ ਉਹਨਾਂ ਨੇ ਹੇਵਰਡ ਰਿਵਿਊ ਜਿਹੜਾ ਉਹ ਡੇਵਿਡ ਕੈਮਰੋਨ ਨੇ ਬਿਠਾਈ ਕਮੇਟੀ ਕਿ ਜੀ ਰਿਵਿਊ ਕਰੇਗਾ ਔਰ ਉਹਨਾਂ ਨੇ ਵੀ ਰਿਵਿਊ ਦੇ ਵਿੱਚ ਇਹ ਕਿਹਾ ਕਿ ਜੀ ਜਿਹੜਾ ਰੋਲ ਸੀ ਉਹ ਐਡਵਾਈਜ਼ਰੀ ਸੀ ਐਂਡ ਲਿਮਿਟਡ ਇੰਪੈਕਟ ਇਨ ਪ੍ਰੈਕਟਿਸ, ਕਿ ਉਹਦਾ ਜਿਹੜਾ ਇੰਪੈਕਟ ਸੀ ਉਹ ਬੜਾ ਲਿਮਿਟਡ ਸੀ। ਪਰ ਜ਼ਾਹਰ ਹੈ ਕਿ ਇਸ ਸਾਰੇ ਦੇ ਨਾਲ ਜਿਹਨੂੰ ਕਹੋ ਕਿ ਵੀ ਹਕੀਕਤ ਜਦੋਂ ਖੁੱਲੀ ਸੋ ਘੱਟੋ ਘੱਟ ਇਹਨਾਂ ਮੁਲਕਾਂ ਦੇ ਵਿੱਚ ਸੱਚ ਦੀ ਤਹਿ ਤੱਕ ਪਹੁੰਚਣ ਵਾਲੇ ਪੱਤਰਕਾਰ ਵੀ ਨੇ, ਐਕਟਿਵਿਸਟ ਵੀ ਨੇ ਔਰ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜਾ ਖੁਦ ਜਿਹਨੇ ਸਫ਼ਰ ਕੀਤਾ ਹੁੰਦਾ, ਜਿਵੇਂ ਜਿਹੜੇ ਹੋਲੋਕੌਸਟ ਦਾ ਸ਼ਿਕਾਰ ਹੋਏ ਜਾਂ ਆਰਮੀਨੀਅਨ ਹੋਲੋਕੌਸਟ 'ਚ ਆਏ
ਉਹਨਾਂ ਦੀ ਆਵਾਜ਼ ਵੀ ਜੁੜਦੀ ਹੈ। ਔਰ ਉਹਨਾਂ ਦੇ ਵਿੱਚ ਇੱਕ ਫ੍ਰੀਲੈਂਸ ਜਰਨਲਿਸਟ ਮਿਸਟਰ ਫਿਲ ਮਿਲਰ ਜੀ, ਉਹਨਾਂ ਨੇ ਝੰਡਾ ਚੁੱਕ ਲਿਆ ਔਰ ਉਹਨਾਂ ਨੇ ਜਿਹੜਾ ਇੱਕ ਲਿਖਤ ਵੀ ਉਹਨਾਂ ਦੀ ਜਿਹੜੀ ਕਾਫੀ ਪਪੂਲਰ ਹੈ, ਸੈਕਰੀਫਾਈਸਿੰਗ ਸਿੱਖਸ ਦਾ ਨੀਡ ਫॉर ਐਨ ਇਨਵੈਸਟੀਗੇਸ਼ਨ। ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਇੰਗਲੈਂਡ ਦੀ ਗਵਰਨਮੈਂਟ ਨੇ ਇੰਡੀਆ ਦੇ ਨਾਲ ਵਪਾਰਕ ਹਿੱਤਾਂ ਜਾਂ ਡਿਪਲੋਮੈਟਿਕ ਬਰਾਉਨੀ ਪੁਆਇੰਟਸ ਬਣਾਉਣ ਦੇ ਥੱਲੇ ਸੈਕਰੀਫਾਈਸਿੰਗ ਸਿੱਖਸ ਕਿ ਸਿੱਖ ਕੁਰਬਾਨ ਕਰ ਦਿੱਤੇ ਕਿ ਵੀ ਜੂਨ 84 ਦਾ ਘੱਲੂਘਾਰਾ ਜਿਵੇਂ ਉਸ ਦੀਆਂ ਹੁਣ ਗੋਰੀ ਡੀਟੇਲਸ ਬਾਹਰ ਆ ਰਹੀਆਂ ਨੇ ਕਿ ਇਹ ਤਾਂ ਉਸ ਦੇ ਵਿੱਚ ਭਾਗੀਦਾਰ ਨੇ। ਔਰ ਕਾਲੀ ਦੇ ਵਿੱਚ ਫਿਰ ਬ੍ਰਿਟਿਸ਼ ਗਵਰਨਮੈਂਟ ਨੇ ਬਹੁਤ ਸਾਰੀਆਂ ਜਿਹੜੀਆਂ ਫਾਈਲਸ ਉਹਦੇ ਨਾਲ ਹੋਰ ਰਿਲੇਟਡ ਸੀ ਉਹਨਾਂ ਨੂੰ ਟੌਪ ਸਿਕਿਉਰਿਟੀ ਦੇ ਨਾਂ ਥੱਲੇ ਉਹਨਾਂ ਨੇ ਉਸ ਨੂੰ ਜਿਹੜਾ ਹੈ ਬਲੌਕ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਜੀ ਇਹ ਡੀਕਲਾਸੀਫਾਈ ਨਹੀਂ ਹੋ ਸਕਦੀਆਂ, ਇਹ ਸਿਕਿਉਰਿਟੀ ਰੀਜ਼ਨਸ ਹੈ। ਹੁਣ ਇਸ ਦੇ ਖਿਲਾਫ ਫਿਲ ਮਿਲਰ ਨੇ ਔਰ ਕਿਉਂਕਿ ਸਿੱਖ ਫੈਡਰੇਸ਼ਨ ਯੂਕੇ ਔਰ ਬਾਕੀ ਸਾਰੀਆਂ ਸਿੱਖ ਜਥੇਬੰਦੀਆਂ ਦੇ ਚ ਇਨਵੋਲਵ ਨੇ, ਉਹਨਾਂ ਨੇ ਜਿਹੜਾ ਉਹਨਾਂ ਦਾ ਫਸਟ ਟਾਇਰ ਟ੍ਰਿਬਿਊਨਲ ਹੈ ਉਸ ਦੇ ਅੱਗੇ ਅਪੀਲ ਕੀਤੀ ਫਾਈਲ, ਜਿਹੜਾ ਬ੍ਰਿਟਿਸ਼ ਗਵਰਨਮੈਂਟ ਨੇ ਕਿਹਾ ਜੀ ਅਸੀਂ ਡੀਕਲਾਸੀਫਾਈ ਨਹੀਂ ਕਰਾਂਗੇ। ਔਰ ਇਹ ਹੀਅਰਿੰਗ ਜਿਹੜੀ ਹੈ ਜੱਜ ਮਰੇ ਸ਼ੈਂਕਸ ਦੇ ਸਾਹਮਣੇ ਸੀ। 3 ਦਿਨ ਇਹ ਜਿਹੜੀ ਹੈ ਹੀਅਰਿੰਗ ਚੱਲੀ ਇਨਫੋਰਮੇਸ਼ਨ ਰਾਈਟਸ ਦੇ ਥੱਲੇ। ਔਰ ਅੱਜ ਜਿਹੜੀ ਪ੍ਰਮੁੱਖ ਖਬਰ ਸਾਰੇ ਹੀ ਮੀਡੀਆ ਦੀ ਹੈ ਔਰ ਇੰਡੀਅਨ ਮੀਡੀਆ ਦਾ ਵੀ ਮੂੰਹ ਟੱਡਿਆ ਲੱਗਦਾ ਹੈ, ਉਹਦੇ 'ਚ ਹੈ ਕਿ ਮੇਕ ਆਪਰੇਸ਼ਨ ਬਲੂ ਸਟਾਰ ਰਿਲੇਟਡ ਫਾਈਲਸ ਪਬਲਿਕ ਆਰਡਰਸ ਯੂਕੇ ਜੱਜ। ਉਹਨਾਂ ਨੇ ਯੂਕੇ ਦੇ ਜੱਜ ਮਿਸਟਰ ਮਰੇ ਸ਼ੈਂਕਸ ਨੇ ਅੱਜ ਜਿਹੜਾ ਫੈਸਲਾ ਸੁਣਾਇਆ, ਉਹਨੇ ਕਿਹਾ ਕਿ ਵੀ ਇਹਨੂੰ ਪਬਲਿਕ ਕਰੋ ਸਾਰੀਆਂ। ਹਾਲਾਂ ਇੱਕ ਫਾਈਲ ਜਿਹੜੀ ਉਹਨਾਂ ਨੇ ਕਿਹਾ ਕਿ ਜੀ ਇਹਦੇ ਨਾਲ ਕਾਫੀ the judge however did accept that one file marked India political from the UK's Joint Intelligence Committee could contain information that relates to British spy agencies M15, M16 and GCHQ, Government Communications Headquarters, and therefore the Cabinet Office was entitled to rely on a technicality that exempts such material from the Freedom of Information Request Appeal. एक फाइल हालांकि ਇਹਦੇ 'ਚ ਵੀ ਬਹੁਤ ਕੁਝ ਹੋਏਗਾ ਔਰ ਇਸ ਗੱਲ ਦੇ ਉੱਤੇ ਈਵਨ ਜਿਹੜੇ ਮਿਸਟਰ ਫਿਲ ਮਿਲਰ ਨੇ ਉਹਨਾਂ ਨੇ ਰਿਗਰੈਟ ਵੀ ਕੀਤਾ ਕਿ ਇਹ ਫਾਈਲ ਜਿਹੜੀ ਹੈ ਇਹ ਕਿਉਂ ਜਿਹੜੀ ਹੈ ਉਹ ਜਨਤਕ ਨਹੀਂ ਹੋਏਗੀ। ਪਰ ਕੁੱਲ ਮਿਲਾ ਕੇ ਇਹ ਫੈਸਲਾ ਜਿਸ ਬਾਰੇ ਹੁਣ ਜਿਹੜੀ ਹੈ ਬ੍ਰਿਟਿਸ਼ ਗਵਰਨਮੈਂਟ ਨੂੰ ਅਪੀਲ ਵੀ ਕਰ ਸਕਦੀ ਹੈ ਔਰ ਜਿਹੜੀ ਉਹਨਾਂ ਦੇ ਲਈ ਅਪੀਲ ਦੀ ਡੇਟ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜੁਲਾਈ 12 ਤੱਕ ਉਹ ਇਸ ਫੈਸਲੇ ਤੇ ਅਪੀਲ ਕਰ ਸਕਦੇ ਨੇ। ਪਰ ਇਹ ਫੈਸਲਾ ਆਪਣੇ ਆਪ ਦੇ ਵਿੱਚ ਇੱਕ ਬੜਾ ਮਜ਼ਬੂਤ ਫੈਸਲਾ ਹੈ ਔਰ ਜੱਜ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਯੂਕੇ ਗਵਰਨਮੈਂਟਸ ਆਰਗੂਮੈਂਟ that declassifying the Downing Street papers would damage diplomatic ties with India, ਇਹ ਉਹਨਾਂ ਦੀ ਯੂਕੇ ਗਵਰਨਮੈਂਟ ਨੇ ਕਿਹਾ। ਪਰ ਜੱਜ ਨੇ ਕਿਹਾ ਕਿ ਵੀ ਨਹੀਂ, ਇਹ we recognize that the period we are concerned with was a highly sensitive one in India's recent history and the strength of feeling it continues to evoke. It should also be remembered that the fact that 30 years has gone by is bound to have reduced any prejudice that may have resulted from release of the withheld material. ਉਹਨੂੰ ਕਿਹਾ ਜੀ 30 ਸਾਲ ਬੀਤ ਗਏ ਨੇ, ਭਾਵੇਂ ਬੜਾ ਸੈਂਸਿਟਿਵ ਸੀ, ਬੜਾ ਇਹ ਹਾਈ ਪੀਰੀਅਡ ਸੀ, ਲੇਕਿਨ ਇਹ ਡਾਕੂਮੈਂਟ ਜਿਹੜੇ ਨੇ ਡੀਕਲਾਸੀਫਾਈ ਹੋਣੇ ਚਾਹੀਦੇ ਨੇ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖਾਂ ਨੇ ਵੀ ਇਸ ਨੂੰ ਗ੍ਰੇਟ ਵਿਕਟਰੀ ਕਿਹਾ ਔਰ ਅਸੀਂ ਸਮਝਦੇ ਹਾਂ ਵੀ ਇਹ ਡਾਇਸਪੋਰਾ ਸਿੱਖਾਂ ਦਾ ਇੱਕ ਹੋਰ ਜਿਹੜਾ ਪ੍ਰਾਪਤੀ ਹੈ ਕਿ ਜਿਹਦੇ 'ਚ ਉਹਨਾਂ ਨੇ ਜਿੱਥੇ ਬ੍ਰਿਟਿਸ਼ ਗਵਰਨਮੈਂਟ ਨੂੰ ਆਉਂਦਾ ਟੈਂਟਰ ਹਾਊਸ ਖੜਾ ਕੀਤਾ ਹੋਇਆ ਉੱਥੇ ਇੰਡੀਅਨਸ ਗਵਰਨਮੈਂਟ ਨੂੰ ਵੀ, ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਜੱਜ ਮਰੇ ਸ਼ੈਂਕਸ ਨੂੰ ਕਿ ਉਸ ਨੇ ਜਿਹੜਾ ਇੱਕ ਬੜੀ ਪੋਜ਼ਿਟਿਵ ਲਾਈਨ ਲਈ ਹੈ। ਔਰ ਅਸੀਂ ਆਉਣ ਵਾਲੇ ਪੀਰੀਅਡ ਜਿਵੇਂ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਸੋਵੀਅਤ ਏਜੰਸੀ KGB ਬ੍ਰਿਟਨ ਔਰ ਹੁਣ ਇਜ਼ਰਾਈਲ ਦੀ ਮੋਸਾਦ ਵੱਲੋਂ ਵੀ ਜਿਹੜੇ ਸਪੈਸ਼ਲ ਕਮਾਂਡੋ ਜਿਹਨਾਂ ਉਹਨਾਂ ਦੀ ਟ੍ਰੇਨਿੰਗ, ਇਹ ਸਾਰੇ ਫੈਕਟਸ ਜਿਹੜੇ ਨੇ ਉਹ ਸਾਹਮਣੇ ਆਏ ਨੇ। ਸੋ ਜੇ ਇਹਨੇ ਫਾਈਲਸ ਡੀਕਲਾਸੀਫਾਈ ਹੁੰਦੀਆਂ ਅਜੇ ਹੋ ਸਕਦਾ ਅਪੀਲ ਦੇ ਵਿੱਚ ਜਿਹੜੀ ਐਪੇਲੇਟ ਕੋਰਟ ਹੈ ਉਹ ਉਹਨੂੰ ਜਿਹੜਾ ਫੈਸਲੇ ਨੂੰ ਬਦਲ ਦੇ, ਪਰ ਇਹ ਇੱਕ ਡਾਇਸਪੋਰਾ ਸਿੱਖਾਂ ਦੀ ਇਨ ਜਨਰਲ ਔਰ ਬ੍ਰਿਟਿਸ਼ ਸਿੱਖਾਂ ਦੇ ਇਨ ਪਾਰਟਿਕੂਲਰ ਬੜੀ ਪਾਵਰਫੁਲ ਵਿਕਟਰੀ ਹੈ। ਕੈਨੇਡਾ 'ਚ ਓਨਟਾਰੀਓ ਦੀਆਂ ਪ੍ਰੋਵਿੰਸ਼ੀਅਲ ਚੋਣਾਂ ਹੋਈਆਂ, ਲਿਬਰਲ ਪਾਰਟੀ ਬਹੁਤ ਬੁਰੀ ਤਰ੍ਹਾਂ ਪਿੱਟੀ, ਪਰ ਜ਼ਾਹਰ ਹੈ NDP ਨੇ ਸਕਸੈਸ ਵੀ ਲਈ, ਕੰਜ਼ਰਵੇਟਿਵ ਜਿਹੜੀ ਹੈ ਬੜੀ ਓਵਰਵੈਲਮਿੰਗ ਮੈਜੋਰਟੀ ਨਾਲ ਜਿੱਤੀ ਹੈ, ਪਰ NDP ਨੇ ਆਪਣਾ ਚੰਗਾ ਖਾਤਾ ਖੋਲ੍ਹਿਆ ਔਰ ਜਿਹੜੀ ਸੀਟ NDP ਪਾਰਟੀ ਦੇ ਲੀਡਰ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਜਗਮੀਤ ਸਿੰਘ ਹੋਰਾਂ ਨੇ
ਜਿਹੜੀ ਹੈ ਉਹ ਖਾਲੀ ਕੀਤੀ ਸੀ ਉਹਨਾਂ ਤੋਂ, ਉਹਨਾਂ ਦੇ ਭਰਾ ਜਿੱਤੇ ਨੇ। ਸੋ ਹਾਲਾਂਕਿ ਇੰਡੀਅਨ ਗਵਰਨਮੈਂਟ ਔਰ ਉਹਨਾਂ ਦੇ ਸਟੂਜੀਜ਼ ਦਾ ਜ਼ੋਰ ਲੱਗਾ ਸੀ ਕਿ ਉਸ ਉਹਨਾਂ ਨੂੰ ਹਰਾਉਣ ਦਾ। ਔਰ ਮੈਂ ਜਿਹੜੀ ਉਹਨਾਂ ਦੀ ਸਟੇਟਮੈਂਟ ਖਾਸ ਤੌਰ ਤੇ ਐਨ.ਡੀ.ਪੀ ਪਾਰਟੀ ਦੀ, ਕਿਉਂਕਿ ਜਿਹੜੀ ਵੀ ਹੁਣ ਇਸ ਲੈਵਲ ਤੇ ਪਾਰਟੀ ਸਟੇਟਮੈਂਟ ਹੁੰਦੀ ਹੈ, ਕੱਲਾ ਹੁਣ ਜਗਮੀਤ ਸਿੰਘ ਨਹੀਂ ਬੋਲਦੇ, ਉਹ ਐਨ.ਡੀ.ਪੀ ਪਾਰਟੀ ਦਾ ਮਤਲਬ ਹੈ ਕਿ ਤੀਸਰੀ ਵੱਡੀ ਪਾਰਟੀ ਕੈਨੇਡਾ ਦੀ, ਉਹਨਾਂ ਦਾ ਸਟੈਂਡ। ਔਰ ਇਹ ਜਿਹੜਾ ਘੱਲੂਘਾਰਾ 84 ਦੀ 34ਵੀਂ ਜਿਹੜੀ ਹੈ ਦੁਖਦ ਯਾਦ ਮੌਕੇ ਜਿਹੜਾ ਐਨ.ਡੀ.ਪੀ ਪਾਰਟੀ ਨੇ ਆਫੀਸ਼ੀਅਲ ਬਿਆਨ ਦਿੱਤਾ, ਉਹ ਬੜਾ ਸਿਗਨੀਫੀਕੈਂਟ ਹੈ। ਅੱਗੇ ਸਿਰਫ ਨਵੰਬਰ 84 ਦੀ ਨਸਲਕੁਸ਼ੀ ਦੀ ਗੱਲ ਹੁੰਦੀ ਹੈ, ਹੁਣ ਜੂਨ 84 ਦੀ ਨਸਲਕੁਸ਼ੀ। ਔਰ ਚੰਗੀ ਗੱਲ ਇਹ ਹੈ ਵੀ ਇਹਨਾਂ ਨੇ ਇਸ ਹਮਲੇ ਦੇ ਲਈ ਆਪਰੇਸ਼ਨ ਬਲੂ ਸਟਾਰ ਸ਼ਬਦ ਨਹੀਂ ਇਸਤੇਮਾਲ ਕੀਤਾ, ਜਿਹੜਾ ਇੰਡੀਅਨ ਆਰਮੀ ਕੋਡ ਹੈ ਉਸ ਦੇ ਲਈ। ਔਰ ਇਹ ਸਟੇਟਮੈਂਟ ਹੈ ਐਨ.ਡੀ.ਪੀ ਸਟੇਟਮੈਂਟ on the 34th anniversary of the 1984 Golden Temple invasion, Darbar Sahib te hamla 34th anniversary. Jagmeet Singh, leader of Canada's NDP, issued the following statement: this month New Democrats mark the 34th anniversary of the invasion of Darbar Sahib complex and dozens of other Gurdwaras in Punjab, India that took place in June of 1984. कि इस हफ्ते इस महीने च दुनिया भर दे विच और खास तौर ते न्यू डेमोक्रेट्स उन्होंने अपने पार्टी वाले की गल की, दरबार साहब और दर्जना होर जिहड़े गुरुद्वारे ने उन्हां दे उत्ते उस भारती फौज दे हमले दी याद नूं जिहड़ा वो 34th दुखद याद नूं मना रहे हैं। आई विश टू पर्सनली एक्सटेंड माई सिंपैथीज टू द फैमिलीज ऑफ ऑल दोज हू लॉस्ट देयर लाइव्स एंड द फैमिलीज दे लैफ्ट बिहाइंड। मैं निजी तौर पर उन्होंने सारे परिवारों जिन्हों के प्यारे मारे गए और जिहड़े कुछ बचे ने उन्होंने मैं अपनी संवेदना जिहड़े है वो भेंट कर दे। द स्टेट सैंक्शनड अटैक दैट अकर्ड 34 years ago and the brutal repression that followed, including enforced disappearances, extrajudicial killings and secret and illegal mass state cremations, have left a painful mark on victims' families and survivors of genocide in India and around the world. कि ये जड़ा स्टेट ने हमला किया, भारतीय स्टेट ने जड़ा 34 साल पहला होया और जिस तो बाद बड़े जालमाना अंदाज दे विच उस तो बाद दा जड़ा घटनाक्रम होया, जिस दे विच जबरदस्ती जड़े ने लोग गायब कर दिते गए, गैर कानूनी जड़ियां ने झूठे मुकाबले हुए और वड्डे पैमाने दे उत्ते जड़ियां ने गैर कानूनी मास स्टेट क्रिमेशंस के उन्हां नूं जिवें अणपछातियां लाशां कह के मारिया गया। और जिहड़ा इस सारे दा बड़ा दर्दनाक प्रभाव जिहड़े पीड़ित ने उन्हां दे परिवारां ते है और जिहड़े इस नस्लकुशी चों बचे ने भारत और दुनिया भर च रह रहे, असीं उन्हां सारियां दे नाल जिहड़ी है हमदर्दी का इजहार करते। लाइक अवर फार्मर लीडर्स जैक लेटन एंड टॉम मुल्कियर, न्यू डेमोक्रेट्स कंटिन्यू टू स्टैंड इन फर्म सॉलिडारिटी इन कॉलिंग फॉर ए फुल रेंडरिंग ऑफ अकाउंट्स ड्यूरिंग दिस ट्रैजिक सीरीज ऑफ इवेंट्स। एन.डी.पी चंगी गल ये रही कि जगमीत सिंह होरां दे टेक ओवर करन तो पहला जैक लेटन बड़ा जबरदस्त लीडर सी, जिन्हें हमेशा ही जून 84 नवंबर 84 सिख नस्लकुशी की गल की। फिर टॉम मुल्कियर उन्हां दी लाइन उन्होंने, और यह भी एक चंगा पार्ट होंदा है कि तुसी अपने जिहड़े प्रीडेसैसर ने उन्हां नूं रैकगनाइज करदे हो। उन्होंने कहा भी जिस तरह साडे लीडर जैक लेटन ते टॉम मुल्कियर इस मामले दे उत्ते उन्हां दे स्टैंड सी, असीं उस दे उत्ते मजबूती दे नाल खड़े और साड़ी ये मंग है कि ये जिहड़ा घटनाक्रम सी जून 84 का इस दी पूरी तफशीस दे नाल पूरी पड़ताल करवाई जाए। वी एको द कॉल्स ऑफ ह्यूमन राइट्स एडवोकेट्स परस्यूइंग फुल एंड कंप्लीट ट्रूथ regarding a state-imposed media blackout, the killing and detention of innocent civilians, the deliberate destruction of Sikh reference library, and the barring of access to human rights and humanitarian groups such as the Red Cross, Amnesty International, Human Rights Watch, and United Nations Human Rights Reporters. ये बड़ी डिटेल्ड स्टेटमेंट है, उहदे च उन्होंने कहा कि असीं
ਜਿਹੜੀ ਮਨੁੱਖੀ ਹੱਕਾਂ ਦੇ ਵਜ਼ਾਹਤ ਕਰਨ ਵਾਲੇ ਨੇ ਉਹਨਾਂ ਦੀ ਆਵਾਜ਼ 'ਚ ਆਪਣੀ ਆਵਾਜ਼ ਮਿਲਾਉਂਦੇ ਕਿ ਵੀ ਜਿਹੜਾ ਪੂਰਾ ਸਟੇਟ ਨੇ, ਇੰਡੀਅਨ ਸਟੇਟ ਨੇ ਮੀਡੀਆ ਦੇ ਉੱਤੇ ਪਾਬੰਦੀ ਲਾਈ ਸੀ 84 ਦੇ ਵਿੱਚ, ਜਿਹੜਾ ਡਿਟੈਂਸ਼ਨ ਦੇ ਵਿੱਚ ਰੱਖ ਕੇ ਬੇਗੁਨਾਹ ਸਿਵਲੀਅਨਸ ਨੂੰ ਮਾਰਿਆ ਗਿਆ, ਜਿਹੜੀ ਜਾਣ ਬੁੱਝ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਤਬਾਹੀ ਕੀਤੀ ਗਈ, ਔਰ ਜਿਹੜੇ ਮਨੁੱਖੀ ਹੱਕਾਂ ਦੇ ਨਾਲ ਸੰਬੰਧਿਤ ਗਰੁੱਪ ਔਰ ਜਥੇਬੰਦੀਆਂ ਜਿਵੇਂ ਰੈੱਡ ਕਰਾਸ, ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਤੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਰਿਪੋਰਟਰ ਸੀ, ਉਹਨਾਂ ਦੇ ਉੱਤੇ ਜਿਹੜੀ ਰੋਕ ਲਾਈ ਗਈ, ਇਸ ਸਾਰੇ ਦੀ ਜਿਹੜੀ ਹੈ ਉਹ ਪੂਰੀ ਉਸ ਦੀ ਪੜਤਾਲ ਦੀ ਮੰਗ ਕਰਦੇ। ਇਨ ਦਾ ਆਫਟਰਮੈਥ ਆਫ ਥੀਸ ਐਟਰੋਸਿਟੀਜ਼ we have an obligation to seek answers, accountability and justice on behalf of Canadians and non-Canadians alike who still live with this trauma and with little access to truth and justice. इन्हां सारे जुल्मां तो बाद ये साडी एक obligation है, साडे ते फर्ज आयत हुंदा है कि असीं जवाब लभीए, जवाब इन्हां तो पुछीए, उन्हां नूं जवाबदेह ठहराइए और ਨਿਆਂ ਦੀ ਮੰਗ ਕਰੀਏ, ਕੱਲਾ ਕੈਨੇਡੀਅਨਸ ਦੇ ਲੈਵਲ ਤੇ ਹੀ ਨਹੀਂ, ਦੂਜੇ ਕੈਨੇਡੀਅਨਸ ਵੱਲੋਂ ਵੀ, ਕਿਉਂਕਿ ਅਜੇ ਵੀ ਅਸੀਂ ਉਸ ਝਟਕੇ ਦੇ ਨਾਲ, ਉਸ ਸਦਮੇ ਦੇ ਵਿੱਚ ਜੀ ਰਹੇ ਹਾਂ ਔਰ ਅਜੇ ਤੱਕ ਵੀ ਟਰੂਥ ਔਰ ਜਸਟਿਸ, ਸੱਚ ਔਰ ਇਨਸਾਫ ਤੱਕ ਪਹੁੰਚ ਨਹੀਂ ਹੈ। ਦਿਸ ਮੰਥ ਐਜ਼ ਕੈਨੇਡੀਅਨਸ ਰਿਮੈਂਬਰ ਦ ਟ੍ਰੈਜਿਕ ਇਵੈਂਟਸ ਆਫ ਜੂਨ 1984, ਇਸ ਮਹੀਨੇ ਜਦੋਂ ਕੈਨੇਡਾ ਦੇ ਲੋਕ ਜੂਨ 84 ਦੀਆਂ ਦਰਦਨਾਕ ਘਟਨਾਵਾਂ ਨੂੰ ਯਾਦ ਕਰ ਰਹੇ ਨੇ, we remember the victims and their families who suffered such grave violence। ਅਸੀਂ ਜਿਹੜੇ ਪੀੜਤ ਨੇ ਔਰ ਉਹਨਾਂ ਦੇ ਪਰਿਵਾਰ ਜਿਨ੍ਹਾਂ ਨੇ ਇਸ ਕਿਸਮ ਦਾ ਜਿਹੜਾ ਹਿੰਸਾ ਦਾ ਜਿਹੜਾ ਮਾਹੌਲ ਉਸ ਨੂੰ ਝੱਲਿਆ, and we honor them by recommitting ourselves to seeking justice। ਔਰ ਅਸੀਂ ਉਹਨਾਂ ਦੇ ਨਾਲ ਵਾਅਦਾ ਕਰਦੇ ਹਾਂ, ਵਚਨਬੱਧਤਾ ਪ੍ਰਗਟਾਉਂਦੇ ਹਾਂ ਕਿ ਅਸੀਂ ਇਨਸਾਫ ਲੈ ਕੇ ਰਵਾਂਗੇ, lest we forget, ਅਸੀਂ ਕਦੇ ਵੀ ਨਹੀਂ ਭੁੱਲਾਂਗੇ ਜਾਂ ਅਸੀਂ ਕਦੇ ਕਿਤੇ ਭੁੱਲ ਨਾ ਜਾਈਏ। ਔਰ ਮੈਂ ਸਮਝਦਾ ਵੀ ਇੰਨੀ ਸਟਰੋਂਗ ਸਟੇਟਮੈਂਟ ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਬਾਹਰ ਹੁਣ ਜਗਮੀਤ ਸਿੰਘ ਨੂੰ ਡਿਮੋਨਾਈਜ਼ ਕਰਨ ਲਈ, ਜਸਟਿਨ ਟਰੂਡੋ ਨੂੰ, ਕੈਨੇਡੀਅਨ ਸਿੱਖਾਂ ਨੂੰ ਕਿਸ ਹੱਦ ਤੱਕ ਭਾਰਤੀ ਏਜੰਸੀਆਂ ਗਈਆਂ ਨੇ, ਪਰ ਇਹ ਸਾਡੀ ਡਾਇਸਪੋਰਾ ਔਰ ਜਿਹੜਾ ਮੈਂ ਕਹਿੰਦਾ ਵੀ 5 ਮਿਲੀਅਨ ਸਿੱਖ ਡਾਇਸਪੋਰਾ ਗੇਮ ਚੇਂਜਰ ਹੈ, ਉਹਦੀ ਸਟਰੈਂਥ ਹੈ ਕਿ ਇਸ ਲੈਵਲ ਦੀ ਸਟੇਟਮੈਂਟ ਤਾਂ ਉੱਥੇ ਬੈਠੇ ਕਿਸੇ ਅਕਾਲੀ ਲੀਡਰ ਦੇ ਮੂੰਹੋਂ ਨਹੀਂ ਨਿਕਲਦੀ, ਬਿਲਕੁਲ ਉਹ ਜਥੇਦਾਰ ਦੇ ਮੂੰਹੋਂ ਉੱਥੇ ਮਾਹੌਲ 'ਚ ਨਿਕਲ ਗਿਆ ਪੱਤਰਕਾਰਾਂ ਨੂੰ ਕਿ ਅਸੀਂ ਖੁਦ ਮੁਖਤਾਰੀ ਚਾਹੁੰਦੇ ਹਾਂ, ਔਰ ਜਦੋਂ ਬਾਅਦ 'ਚ ਹੋਇਆ ਨਹੀਂ ਅਸੀਂ ਖੁਦ ਵਿਦਨ ਇੰਡੀਆ ਚਾਹੁੰਦੇ ਹਾਂ, ਅਸੀਂ ਭਾਰਤ, ਕਿਸੇ ਦੇ ਮੂੰਹੋਂ ਨਹੀਂ ਫੁੱਟਿਆ ਹੈ ਕਿ ਭਾਈ ਤੁਸੀਂ ਇੰਨੀ ਵੱਡੀ ਨਸਲਕੁਸ਼ੀ, ਮੀਡੀਆ ਨੂੰ ਕਿਵੇਂ ਬਲੌਕ ਕੀਤਾ ਹੈ, ਇਹ ਸਾਰੇ 'ਚ ਕੀ ਹੈ। ਔਰ ਇਹ ਡਾਇਸਪੋਰਾ ਸਿੱਖ ਨੇ ਜਿਹੜੇ ਕੱਲਾ ਉਹ ਸਿੱਖਾਂ ਨੂੰ ਰਿਪਰੈਜ਼ੈਂਟ ਨਹੀਂ ਕਰਦਾ ਹੈ, ਐਨ.ਡੀ.ਪੀ ਪਾਰਟੀ ਕੈਨੇਡਾ ਦੇ ਲੋਕਾਂ ਦੀ ਪਾਰਟੀ ਹੈ, ਲੇਕਿਨ ਇਸ ਹੱਦ ਤੱਕ ਜਾਣਾ ਜਿੱਥੇ ਤੁਸੀਂ ਆਪਣੀ ਵਜ਼ਾਹਤ ਕਰੋ, ਇੱਕ ਪਾਸੇ ਪੀੜਤਾਂ ਦੇ ਨਾਲ ਖਲੋਣ ਦੀ ਗੱਲ ਹੈ, ਦੂਸਰੇ ਪਾਸੇ ਦੁਸ਼ਮਣ ਨੂੰ ਮੈਸੇਜ ਹੈ ਕਿ ਲੈਸਟ ਵੀ ਫੋਰਗੇਟ, ਕਿਤੇ ਅਸੀਂ ਭੁੱਲ ਨਾ ਜਾਈਏ। ਔਰ ਅਸੀਂ ਇਹ ਵਚਨਬੱਧਤਾ ਦੁਹਰਾਉਂਦੇ ਹਾਂ ਕਿ ਅਸੀਂ ਇਨਸਾਫ ਦੇ ਲਈ ਔਰ ਇਹ ਅਕਾਊਂਟੇਬਿਲਿਟੀ ਇਹਨਾਂ ਨੂੰ ਜਵਾਬਦੇਹ ਬਣਾਵਾਂਗੇ ਜਿਨ੍ਹਾਂ ਨੇ ਇਹ ਜ਼ੁਲਮ ਕੀਤੇ ਨੇ। ਔਰ ਮੈਂ ਸਮਝਦਾ ਵੀ ਇਹੀ ਇੱਕ ਰੀਜ਼ਨ ਹੈ। ਹੁਣ ਇੱਕ ਖਬਰ ਜਿਹੜੀ ਹੈ ਕਿ ਇੰਡੀਅਨ ਹੋਮ ਮਿਨਿਸਟਰ ਕੰਸਰਨਡ ਅਬਾਊਟ ਸਿੱਖ ਫੈਡਰੇਸ਼ਨ UK ਐਂਟੀ ਇੰਡੀਅਨ ਗਵਰਨਮੈਂਟ ਐਕਟੀਵਿਟੀਜ਼ ਕਾਲਸ ਔਨ ਬ੍ਰਿਟਿਸ਼ ਮਿਨਿਸਟਰ ਟੂ ਇੰਪੋਜ਼ ਰੈਸਟ੍ਰਿਕਸ਼ਨ। ਹੁਣ ਇਹ ਇੱਕ ਪਾਸੇ ਬ੍ਰਿਟਿਸ਼ ਅਦਾਲਤ ਦੇ ਵਿੱਚ ਜਿਹੜੀ ਹੈ ਉਹ ਜੱਜ ਕਹਿ ਰਿਹਾ ਕਿ ਵੀ ਕਰੋ ਡੀਕਲਾਸੀਫਾਈ, ਜ਼ਾਹਰ ਹੈ ਸਿੱਖ ਫੈਡਰੇਸ਼ਨ UK ਫੋਰਫਰੰਟ ਦੇ ਵਿੱਚ ਹੈ ਜਿਹੜੀ ਕਿ ਸਿੱਖ ਹਿੱਤਾਂ ਦੀ ਲੌਬੀ ਕਰਦੀ ਹੈ, ਜਿਨ੍ਹਾਂ ਦੇ ਐਕਟਿਵਿਸਟ ਨੇ ਪੂਰੇ ਢੰਗ ਦੇ ਨਾਲ ਸਿੱਖ ਏਜੰਡਾ ਬਣਾਇਆ। ਅੱਜ ਪ੍ਰੀਤ ਕੌਰ ਗਿੱਲ ਜਾਂ ਤਨਮਨਜੀਤ ਸਿੰਘ ਢੇਸੀ, ਹੁਣ ਪ੍ਰੀਤ ਕੌਰ ਗਿੱਲ ਨੇ ਪਾਰਲੀਮੈਂਟ ਦੇ ਵਿੱਚ ਕਿ ਬਈ ਇਹ ਸਾਰੇ ਹਫ਼ਤੇ 'ਚ ਕਿਹੜਾ ਸਿੰਪੈਥਾਈਜ਼ ਕਰਦਾ ਹੈ ਨਸਲਕੁਸ਼ੀ ਦੂਜਿਆਂ ਲਈ, ਦਰਜਨਾਂ ਨੇ ਸਾਈਨ ਕੀਤੇ ਨੇ। ਪਹਿਲਾਂ ਉਹ 1 ਦਿਨ ਜਾਂ 2 ਦਿਨ ਲਈ ਰੱਖਿਆ ਸੀ, ਉਹਨਾਂ ਨੇ ਟਾਈਮ ਵਧਾਇਆ। ਔਰ ਇਹ ਸਾਰਾ ਯਤਨ ਅਲਟੀਮੇਟਲੀ 34 ਸਾਲਾਂ 'ਚ ਭਾਵੇਂ ਬਹੁਤ ਸਾਰੇ ਜਿਹਨੂੰ ਕਹਿੰਦੇ ਨੇ ਕਿ ਵੀ ਸ਼ੌਕਸ 'ਚੋਂ ਸਾਡੀਆਂ ਜਥੇਬੰਦੀਆਂ ਗੁਜ਼ਰੀਆਂ, ਭਾਰਤੀ ਏਜੰਸੀਆਂ ਦੀ ਖੇਡ ਦਾ ਵੀ ਸ਼ਿਕਾਰ ਹੁੰਦੀਆਂ ਰਹੀਆਂ, ਲੇਕਿਨ ਸਮਝਦਾਰੀ ਦੇ ਨਾਲ ਅੱਜ ਅਸੀਂ ਇਵੋਲਵ ਹੋਏ ਹਾਂ ਆਪਣੇ ਹੱਕਾਂ ਦੀ ਗੱਲ ਕਰਨ ਦੇ ਲਈ। ਔਰ ਸਿੱਖ ਫੈਡਰੇਸ਼ਨ UK ਦੇ ਖਿਲਾਫ ਹੁਣ ਕਿਸ ਹੱਦ ਤੱਕ ਜਾ ਕੇ, ਪਹਿਲਾਂ ਇਹੀ ਇੰਡੀਅਨ ਏਜੰਸੀਆਂ ਸੀ ਜਿਨ੍ਹਾਂ ਨੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨੂੰ ਤੇ ਪਾਬੰਦੀ ਲਵਾਈ, ਉਹ ਵੀ ਜਦੋਂ ਉਹਨਾਂ ਦਾ ਜਿਹੜਾ ਉਹਨਾਂ ਦੀ ਉਹ ਧੋਖੇ ਵਾਲੀ ਗੱਲ ਸੀ ਉਸ ਤੋਂ ਜਿਹੜੇ ਆ ਬੱਦਲ ਛਟੇ ਤੇ ਇਹਨਾਂ ਨੇ ਸਿੱਖ ਫੈਡਰੇਸ਼ਨ UK ਨੂੰ ਲੈ ਲਿਆ ਕਿ ਜੀ ਇਹ ਵੀ
ਉਹਨਾਂ ਦੇ ਉਸੇ ਲਾਈਨ ਵਾਲੇ ਨੇ। ਔਰ ਜਦੋਂ ਇਸ ਵੀ ਉਹਨਾਂ ਦਾ ਕਾਮਯਾਬ ਨਹੀਂ ਰਿਹਾ, ਕਾਮਨਵੈਲਥ ਮੀਟਿੰਗ ਦੇ ਵੇਲੇ ਜਿਵੇਂ ਇੰਡੀਅਨ ਝੰਡਾ ਲੱਥਾ और खालिस्तान जिंदाबाद गूंजा, फिर गवर्नमेंट ने बना लिया जी माफ़ी मंगो कि भी ये इंडियन झंडा क्यों लाया गया। और इस बार जिहड़ी गल दा फेडरेशन और सिखां ने प्रोटेस्ट भी किया है। न्यूयॉर्क लंडन के मेयर शायद मिस्टर सादिक खान और एडमिनिस्ट्रेशन नाल कि जदों ऐतकी हाइड पार्क चों जिहड़ी है रैली चली, राह दे विच कोई पुलिस दा जां कोई लाइट्स दे उत्ते जिवें रोक के उन्हां नूं बाकी लंघ लैण उवें दा कोई प्रबंध नहीं सी। और ਇਹ ਕਿਆਸ ਕੀਤਾ ਜਾਂਦਾ ਕਿ ਹੋ ਸਕਦਾ ਇੰਡੀਅਨ ਪ੍ਰੈਸ਼ਰ ਦੀ ਬਦੌਲਤ ਐਸਾ ਹੋਇਆ ਹੋਏ। ਪਰ ਹੁਣ ਜਿਸ ਹੱਦ ਤੱਕ ਜਾ ਕੇ ਇੰਡੀਅਨ ਗਵਰਨਮੈਂਟ ਇੰਟਰਫੀਅਰ ਕਰ ਰਹੀ ਹੈ ਬਾਹਰਲੇ ਸਿੱਖਾਂ ਦੇ ਮਾਮਲੇ 'ਚ, ਇਹ ਖਬਰ ਹੈ ਕਿ ਇੰਡੀਅਨ ਹੋਮ ਮਿਨਿਸਟਰ ਕੰਸਰਨਡ ਅਬਾਊਟ Sikh Federation UK anti-Indian government activities calls on British minister to impose restrictions. Earlier today, Indian Home Minister Kiren Rijiju met Home Minister Baroness Williams in Delhi and demanded restrictions on the Sikh Federation UK कि जिन्हां ते पाबंदी लाओ। ये समझते हैं भी ये इंडिया है, इन्होंने ये नहीं पता है भी इत्थे कोई गवर्नमेंट जिहड़ी है वो अगेंस्ट द लॉ नहीं जा सकती और तुहाडे कोल दूसरे एवेन्यू जिहड़े ने मौजूद हुंदे ने। It has been widely reported by the Indian media that Kiren Rijiju raised the issue of anti-Indian government activities by Sikh Federation UK. He stated, Kiren Rijiju, that certain elements are misusing UK's territory to propagate or conduct activities to oppose the Indian government and damage its image on the world stage. कि जी भारत का इमेज, तुहाडा इमेज तुसी अपनी शक्ल आप ही देखो अपने शीशे कि तुहाडा की इमेज है। He said he told the minister that using the UK's territory for an anti-India agenda must be curtailed. ਇਹ ਇੰਡੀਆ ਦਾ ਹੋਮ ਮਿਨਿਸਟਰ ਕਹਿ ਰਿਹਾ ਇੰਗਲੈਂਡ ਦੇ ਮਿਨਿਸਟਰ ਨੂੰ ਕਿ ਜੀ ਇਹਨਾਂ ਤੇ ਪਾਬੰਦੀ ਲਾਓ, ਇਹ ਇੰਗਲੈਂਡ ਦੀ ਜਿਹੜੀ ਧਰਤੀ ਹੈ ਇਹ ਇਸਤੇਮਾਲ ਨਹੀਂ ਕਰਨ ਦਿੱਤੀ ਜਾਣੀ ਚਾਹੀਦੀ। ਹੀ ਸੁਜੈਸਟਡ ਫਰੀडम ਆਫ ਸਪੀਚ ਵਾਸ ਬੀਇੰਗ ਮਿਸਯੂਜ਼ਡ ਟੂ ਅਬਿਊਜ਼ ਦਾ ਇੰਡੀਆਜ਼ ਇਮੇਜ ਐਂਡ ਕੰਟੀਨਿਊਡ, ਵੀ ਆਰ ਵੈਰੀ ਕਲੀਅਰ that UK should not be a country where anti-Indian activities can be conducted without any kind of restriction or check। ਇਹਨਾਂ ਨੂੰ ਇਹ ਸਮਝ ਹੀ ਨਹੀਂ ਹੈ कि भी ये बाहर फ्रीडम ऑफ एक्सप्रैशन का मतलब की है। तुसी कुलबुर्जी नूं मार दिओ, गौरी लंकेश नूं मार दिओ, आ बरखा दत्त भावें इन्हां दी अल्टीमेटली सब इंडियन नैशनलिस्ट ने, उन्हें कहा भी मैनू धमकाया हायर लैवल तो कि मैं 2019 तक अपना काम बंद कर दें। हुण ये भी सामने आया भी जिहड़ी जिस कट्टा उन्होंने कहते हैं देसी पिस्तौल नाल गौरी लंकेश नूं मारिया, उहदे नाल ही कुलबुर्जी नूं मारिया गया। सो इधर RSS ने जिवें पूरे योजनाबद्ध तरीके दे नाल जिहड़ी आज़ादी दे नाल गल कहण वाले पत्रकार ने उन्हां दी आवाज़ नूं कुचलिया होया है। वो ये समझदे ने कि बाहर भी जिहड़ा है इस किस्म दे तरीकिਆਂ दे नाल इन्हां नूं चुप करवाओ और ये सारे नूं जिहड़ा है उन्हां ने इंडियंस ने तो अपना दिखा दिता है भी उन्हां दा की है। और सिख फैडरेशन UK दे प्रेजिडेंट भाई अमरीक सिंह जिहड़े ने उन्होंने कहा कि भी ये जिहड़ा सारा असीं इन्हां नूं एक्सपोज कर रहे हैं 84 तो ही किवें टॉर्चर, एक्सट्रा जुडिशियल किलिंग्स और फेक एनकाउंटर, जेनोसाइड। और जदों तक कोई सानूं असीं क्लीयर है कि जदों तक साडा सिख होमलैंड खालिस्तान होंद च नहीं आंदा सानूं इहदे लई जस्टिस नहीं मिल सकदा। सो असीं कानून दे दायरे च रहिंदे जिहड़ा है वो काम कर रहे हैं। सो ज़ाहिर है मैं समझदा भी जदों इंडियन होम मिनिस्टर इस हद तक जाके प्रोटेस्ट करदा है, ये भी डायस्पोरा सिखां दी ताकत है। वी शुड रीजॉयस इन इट। कर कुछ नहीं सकते, ये उन्होंने लगता है कि भी ये बाहरले सिख साडे हाथ चों जिहड़ा है वो निकल गए, इत्थे असीं जिन्ने मारने सी मार दित्ते, उत्थे असीं डर भी पैदा करने की कोशिश की, स्टिल वो अपनी आज़ादी नाल गल कर रहे हैं। सो असीं समझते हैं भी ये साडे लई मोमेंट ऑफ सैलीब्रेशन भी है कि डायस्पोरा सिख जिहड़े ने हर चढ़दे सूरज दे नाल अपनी मंजिले मकसूद खालिस्तान वाल पेशकदमी कर। जी डॉक्टर साहब की जानकारी देने लिए तुहाडा बहुत बहुत शुक्रिया। हत्थ लैने ब्रेक तो पहला असीं अपने दर्शकों के स्रोतिਆਂ ਨੂੰ फिर दोबारा अपील ते बेनती कर दईए। व्यूअर्स, जिस तरह कि तुसीं जानते हो कि TV 84 एक पंथक चैनल है। TV 84 सिखां कश्मीरियां दे भारतीय नॉर्थ ईस्ट स्टेटां ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ-ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 Viewers, thank you so much. ਤੁਸੀਂ ਕਿਤਨੀ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ